ਪੁਰਾਣੇ ਗੁਰਦੁਆਰੇ ਜਿਹੜੇ ਬੰਦ ਪਏ ਸੀ ਉਹਨਾਂ ਨੂੰ ਰੈਨੋਵੇਟ ਕੀਤਾ ਜਾ ਰਿਹਾ, ਉਹਨਾਂ ਨੂੰ ਮੁਰੰਮਤ ਕੀਤਾ ਜਾ ਰਿਹਾ ਤੇ ਤੁਸੀਂ ਉਹਨੂੰ ਲੈ ਕੇ ਕਿੰਨਾ ਕੁ ਕਹਿਣਾ ਚਾਹੁੰਦੇ? ਮਰੀਮ ਦਾ ਬਹੁਤ ਬਹੁਤ ਧੰਨਵਾਦ। ਤੇ ਜਿਹੜਾ ਨਾ ਖੁਸ਼ਗਵਾਰ ਜਿਹਾ ਉਹ ਸਰਬਜੀਤ ਕੌਰ ਵਾਲਾ, ਉਹਨੂੰ ਲੈ ਕੇ ਕੀ ਹੁਣ ਤੁਹਾਨੂੰ ਕੋਈ ਸਖਤ ਪਾਬੰਦੀਆਂ ਜ਼ਿਆਦਾ ਤਾਂ ਨਹੀਂ ਤੁਹਾਨੂੰ ਮਿਲੀਆਂ ਕਿ ਆਸਾਨੀ ਨਾਲ ਵੀਜ਼ੇ ਮਿਲਦੇ? ਸਾਲ ਖਤਮ ਹੁੰਦਾ ਨਾ, ਫਿਰ ਦਿਨ ਆਉਂਦਾ ਹੁੰਦਾ ਗੁਰੂ ਨਾਨਕ ਪ੍ਰਕਾਸ਼ ਦਿਹਾੜਾ ਜਾਂ ਵਿਸਾਖੀ ਦਾ, ਸਾਡਾ ਮਨ ਖੁਸ਼ ਹੋ ਰਿਹਾ ਵੀ ਅਸੀਂ ਆਪਣੇ ਭਰਾਵਾਂ ਨੂੰ ਮਿਲਣ ਚੱਲੇ ਆ। ਇੱਕ ਪੰਜਾਬੀ ਬੋਲੀ ਇਹੋ ਜਿਹੀ ਆ, ਉਹ ਪੰਜਾਬੀ ਦੇ ਨਾਲ ਜੋ ਪੰਜਾਬੀ ਬੋਲਦਾ ਨਾ ਉਹਦਾ ਮਨ ਖੁਸ਼ ਹੋ ਜਾਂਦਾ। अस्सलाम वालेकुम, मेरा पिंड मेरा पंजाब ਦੇ ਨਾਲ ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਦੋਸਤੋ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਇਸ ਟਾਈਮ ਅਸੀਂ ਮੌਜੂਦ ਹਾਂ ਜੀ ਲਾਹੌਰ ਤੇ ਪੂਰੀ ਦੁਨੀਆ ਤੋਂ ਜਿਵੇਂ ਤੁਹਾਨੂੰ ਪਤਾ ਹੈ ਜੀ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਸਿੱਖ ਯਾਤਰੀ ਪਾਕਿਸਤਾਨ ਆਏ ਨੇ ਮੇਲਾ ਵਿਸਾਖੀ ਦਾ ਮਨਾਉਣ ਵਾਸਤੇ। ਆਓ ਇਹਨਾਂ ਨਾਲ ਗੱਲਬਾਤ ਕਰਨੇ ਆ ਕਿ ਇਹਨਾਂ ਨੂੰ ਪਾਕਿਸਤਾਨ ਆਣ ਕੇ ਕਿਵੇਂ ਦਾ ਲੱਗਾ, ਫਿਰ ਇਹਨਾਂ ਦਾ ਪਿਛੋਕੜ ਪੁੱਛਣੇ, ਇਹਨਾਂ ਪਿਛੋਕੜ ਲੈਂਦੇ ਪੰਜਾਬ ਵਿੱਚ ਚੜ੍ਹਦੇ ਪੰਜਾਬ ਕਿੱਥੋਂ ਗਏ ਸੀ, ਕਿਵੇਂ ਗਏ ਸੀ, ਸਾਰੀਆਂ ਗੱਲਾਂ ਮੈਂ ਕਰਨਾ। ਵਾਲੇਕੁਮ ਸਤਿ ਸ਼੍ਰੀ ਅਕਾਲ ਭਾਈ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ? ਠੀਕ ਜੀ, ਬਹੁਤ ਵਧੀਆ ਜੀ। ਸਰਦਾਰ ਜੀ ਤੁਹਾਡਾ ਨਾਮ ਕੀ ਹੈ? ਜਸਵੀਰ ਸਿੰਘ ਬਾਠ। ਤੁਸੀਂ ਕਿੱਥੋਂ ਤਸ਼ਰੀਫ ਲਿਆਏ ਤੋਂ ਇੰਡੀਆ 'ਚ? ਅਸੀਂ ਜੀ ਸਾਡਾ ਪਹਿਲੋਂ ਅੰਮ੍ਰਿਤਸਰ ਜ਼ਿਲ੍ਹਾ ਦਾ ਸੀ, ਹੁਣ ਤਰਨਤਾਰਨ ਜ਼ਿਲ੍ਹਾ। ਅੱਛਾ, ਹੁਣ ਤਰਨਤਾਰਨ। ਹਾਂ, ਤਰਨਤਾਰਨ ਜ਼ਿਲ੍ਹਾ, ਪਿੰਡ ਬਾਠ। ਪਿੰਡ ਬਾਠ ਹੈ ਹਾਂਜੀ ਉਧਰ? ਹਾਂਜੀ ਹਾਂਜੀ, ਇਧਰ ਵੀ ਬਾਠ ਹੈ। ਮੈਂ ਇਧਰ ਬਾਠ ਤੁਹਾਡੇ ਆ ਗਿਆ ਫੈਸਲਾਬਾਦ ਦੇ ਵਿੱਚ। ਹਾਂਜੀ ਹਾਂਜੀ, ਕਈ ਨੇ ਸ਼ਿਫਰੇ ਵਿੱਚ ਵੀ ਆ ਬਾਠ। ਹਾਂਜੀ ਹਾਂਜੀ। ਅੱਛਾ, ਉਹ ਕਰੈਕਟ ਆਪਣਾ ਪਿੰਡ ਦੱਸੇ, ਤੁਹਾਡਾ ਪਿੰਡ ਉਧਰ ਵਾਲਾ ਕਿਹੜਾ? ਬਾਠ। ਬਾਠ। ਉਹਦੇ ਆਲੇ ਦੁਆਲੇ ਪਿੰਡ ਕਿਹੜੇ ਨੇ ਚੜ੍ਹਦੇ ਪੰਜਾਬ? ਉਹਦੇ ਦੇਊ ਆ, ਅੱਛਾ ਰੰਗਾਵਾਦ ਆ, ਜਵੰਦੇ ਆ, ਕੰਗ ਆ, ਭੁੱਲਰ ਆ। ਅੱਛਾ, ਇਹ ਆਲੇ ਦੁਆਲੇ। ਹਾਂ ਜੀ, ਇੱਕ ਸੀਟਪੁਰਾ ਵਾ, ਬਾਣੀਆਂ ਵਾ, ਮਗਲਾਣੀ ਆ, ਖਡੂਰ ਸਾਹਿਬ ਗਿਆ। ਅੱਛਾ, ਇਹ ਹੁਣ ਤੁਹਾਡੇ। ਹਾਂਜੀ ਹਾਂਜੀ। ਸਰਦਾਰ ਜੀ ਤੁਸੀਂ ਪਾਕਿਸਤਾਨ ਪਹਿਲੀ ਦਫਾ ਆਣਾ ਹੋਇਆ ਜੀ, ਅੱਗੇ ਵੀ ਆਏ? ਜੀ ਮੈਂ 7 ਵਾਰੀ ਆ ਚੁੱਕਾ। 7ਵੀਂ ਦਫਾ? ਹਾਂਜੀ ਹਾਂਜੀ ਹਾਂਜੀ। ਇਹ ਬਾਰ-ਬਾਰ ਆਉਣ ਦਾ ਰੀਜ਼ਨ ਕੀ ਹੈ ਇੰਨੀ ਦਫਾ ਆਉਣ ਦਾ? ਇਹ ਜਿੰਨਾ ਪਿਆਰ ਹੀ ਲੈ ਕੇ ਆ ਜਾਂਦਾ ਇੱਧਰ। ਅੱਛਾ ਜੀ। ਹਾਂਜੀ ਹਾਂਜੀ। ਤੇ ਜਿਵੇਂ ਤੁਸੀਂ ਹੁਣ ਇੱਧਰ ਆਏ ਸੋ ਹਾਂਜੀ, ਯਾਨੀ ਅੱਜ 6-7 ਦਿਨ ਤੇ ਹੋ ਗਏ ਨੇ ਤਕਰੀਬਨ। ਹਾਂਜੀ ਹਾਂਜੀ। ਕੱਲ ਨੂੰ ਸਾਨੂੰ ਜੀ ਹੋ ਜਾਣੇ 9 ਦਿਨ। ਹਾਂਜੀ, 9 ਦਿਨ ਕੱਲ ਨੂੰ ਹੋ ਜਾਣੇ। ਸਰਦਾਰ ਜੀ ਤੁਸੀਂ ਜਦੋਂ ਵਾਗੇ ਆਏ ਸੀ, ਹਾਂਜੀ, ਸਵਾਗਤ ਕਿਵੇਂ ਦਾ ਉੱਥੇ ਤੁਹਾਡਾ ਕੀਤਾ ਗਿਆ, ਦੱਸੋ ਥੋੜਾ। ਬਹੁਤ ਵਧੀਆ ਜੀ, ਬਹੁਤ ਇੰਤਜ਼ਾਮ ਜਿਹੜਾ ਨਾ ਹਾਂਜੀ ਪੰਜਾਬ ਗਵਰਨਮੈਂਟ ਦਾ, ਬੀਬੀ ਮਰੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਸੀ। ਇਹਨਾਂ ਬਹੁਤ ਵਧੀਆ ਇੰਤਜ਼ਾਮ ਕੀਤੇ ਸੀਗੇ। ਫਿਰ ਸਿਕਿਉਰਿਟੀ ਵਾਲੇ ਵੀ ਜਿਹੜੇ ਹੈਗੇ ਆ, ਪੁਲਿਸ ਵਾਲੇ ਆ, ਉਹਨਾਂ ਨਾਲ ਇੰਨਾ ਪ੍ਰੇਮ ਨਾਲ ਜਿਹੜਾ ਪੇਸ਼ ਆਉਂਦੇ ਨਾ, ਬਹੁਤ ਵਧੀਆ ਹੈਗਾ। ਤੇ ਟ੍ਰੈਫਿਕ ਪੁਲਿਸ ਜਿਹੜੀ ਆ ਉਹ ਵੀ ਬੜੇ ਪਿਆਰ ਨਾਲ ਸਾਨੂੰ ਜਿਹੜਾ ਨਾ ਡੀਲ ਕਰਦੀ ਹੈ। ਤੁਹਾਡਾ ਸੌਣ ਦਾ ਖਾਣ ਪੀਣ ਦਾ ਪ੍ਰਬੰਧ ਕਿਵੇਂ ਦਾ ਸੀ? ਸਹੀ ਹੈ? ਦੇਖੋ ਜੀ, ਸੌਣ ਦਾ ਬਹੁਤ ਵਧੀਆ ਪ੍ਰਬੰਧ ਆ, ਖਾਣ ਦਾ ਪ੍ਰਬੰਧ ਬਹੁਤ ਵਧੀਆ ਵਾ। ਗਾੜੀ ਜਿੰਨੀ ਜੇ ਕਿਸੇ ਦੀ ਇੱਛਾ ਉਹਨਾਂ ਖਾ ਲਓ, ਜਿਹਦੇ ਨਾ ਖਾਓ। ਜੇ ਜਿਹੜਾ ਜ਼ਿਆਦਾ ਖਾਓ ਬਿਮਾਰ ਹੀ ਹੋਊਗਾ। ਤੇ ਸਾਰੇ ਜਿਹੜੇ ਬਾਕੀ ਜਿਹੜੇ ਨੇ ਜਥਾ ਆਪਣਾ ਇਕੱਠਾ ਇਹ ਜੀ ਜਥਾ ਸਾਰਾ ਸਾਡੇ ਸਾਰੇ ਪੀੜ ਦਾ, ਬਾਠ ਪੀੜ ਦਾ ਹੀ ਆ। ਕੋਈ ਪਿੰਡ ਲੱਗੇ। ਹਾਂਜੀ, ਬਾਠ ਆ ਜੀ। ਅੱਛਾ ਅੱਛਾ, BATH ਬਾਠ। ਬਾਠ। ਹਾਂਜੀ, ਸਾਰੇ ਹੀ ਨਹੀਂ ਇੱਕ ਜਗ੍ਹਾ ਤੇ? ਹਾਂ, ਇੱਕ ਜਗ੍ਹਾ ਤੇ ਜੀ। ਇਹ ਮੇਰਾ ਵੱਡਾ ਭਰਾ ਵਾ। ਅੱਛਾ ਅੱਛਾ। ਇਹ ਸਾਡੇ ਤਾਏ ਦਾ ਪੁੱਤ, ਸਾਰੇ ਨਾਲੇ ਅਸੀਂ ਸਾਰੇ ਇੱਕੋ ਫੈਮਿਲੀ ਆ। ਅੱਛਾ ਸਰਦਾਰ ਜੀ, ਤੁਹਾਡੇ ਜਿਹੜਾ ਪਿਛੋਕੜ ਹੈ 47 ਤੋਂ ਪਹਿਲਾਂ ਉਧਰ ਦਾ ਹੀ ਇਧਰੋਂ ਗਏ? ਨਹੀਂ ਜੀ, ਅਸੀਂ ਉਧਰ ਦੇ ਹੀ ਆ। ਤੁਸੀਂ ਉਧਰ ਸਾਰੇ ਮਤਲਬ ਉਧਰ ਦੇ? ਹਾਂ, ਅਸੀਂ ਉਧਰ ਦੇ ਸਿੱਖ ਵਸਨੀਕ। ਉਧਰ ਦੇ ਵਸਨੀਕ। ਅੱਛਾ ਅੱਛਾ। ਪਰ ਸਾਨੂੰ ਇੱਧਰ ਆ ਕੇ ਨਾ ਬੜਾ ਆਨੰਦ ਮਹਿਸੂਸ ਹੁੰਦਾ। ਫਿਰ ਅਸੀਂ ਜਦੋਂ ਸਾਡਾ 1 ਸਾਲ ਹੋਣ ਲੱਗਦਾ ਨਾ, 1 ਸਾਲ ਸਾਨੂੰ ਜਿਹਦੇ ਤੇ ਲੰਘਦਾ ਨਹੀਂ, ਸਾਨੂੰ ਦਾ ਵੀ ਜਿੱਦਾਂ ਨਾ 1000 ਸਾਲ ਬੀਤ ਗਿਆ ਹੋਵੇ। ਜੋ ਸਾਲ ਖਤਮ ਹੁੰਦਾ ਨਾ, ਫਿਰ ਦਿਨ ਆਉਂਦਾ ਹੁੰਦਾ ਗੁਰੂ ਨਾਨਕ ਪ੍ਰਕਾਸ਼ ਦਿਹਾੜਾ ਜਾਂ ਵਿਸਾਖੀ ਦਾ, ਸਾਡਾ ਮਨ ਖੁਸ਼ ਹੋ ਰਿਹਾ ਵੀ ਅਸੀਂ ਆਪਣੇ ਭਰਾਵਾਂ ਨੂੰ ਮਿਲਣ ਚੱਲੇ ਆ। ਇੱਕ ਪੰਜਾਬੀ ਬੋਲੀ ਇਹੋ ਜਿਹੀ ਆ, ਉਹ ਪੰਜਾਬੀ ਦੇ ਨਾਲ ਜੋ ਪੰਜਾਬੀ ਬੋਲਦਾ ਨਾ ਉਹਦਾ ਮਨ ਖੁਸ਼ ਹੋ ਜਾਂਦਾ। ਪੰਜਾਬੀ ਬੋਲੀ ਜਿਹੜੀ ਆ, ਬੰਦਾ ਬਿਮਾਰ ਹੋਵੇ ਨਾ, ਉਹਦੇ ਨਾਲ 2-4 ਲਫ਼ਜ਼ ਪੰਜਾਬੀ ਦੇ ਬੋਲੋ ਨਾ, ਉਹ ਤੰਦਰੁਸਤ ਹੋ ਜਾਂਦਾ। ਪੰਜਾਬੀ ਬੋਲੀ ਜ਼ੁਬਾਨ ਇਹੋ ਜਿਹੀ। ਹਾਂਜੀ ਹਾਂਜੀ। ਪਹਿਨਾਵਾ ਇੱਕ ਬੋਲੀ, ਇੱਕ ਰਤਲ ਬਦਲ ਇੱਕੋ ਜੀ, ਇੱਕੋ ਆਪਣੇ ਰੀਤੀ ਰਿਵਾਜ, ਵਿਆਹ ਸ਼ਾਦੀਆਂ। ਹਾਂਜੀ। ਅੱਛਾ ਸਰਦਾਰ ਜੀ, ਇੱਕ ਸਾਡੇ ਇੱਧਰ ਜਿਹੜੀ ਸਾਡੀ ਹੁਣ ਹਕੂਮਤ ਹੈ, ਆਪਣੀ ਮੌਜੂਦਾ ਹਕੂਮਤ ਪੰਜਾਬ ਹਕੂਮਤ ਸਾਡੀ ਲਹਿੰਦੇ ਪੰਜਾਬ ਦੀ, ਹਾਂਜੀ, ਸਾਡੀ CM ਸਾਹਿਬਾ ਜਿਹੜੀ ਮਰੀਮ ਨਵਾਜ਼ ਸਾਹਿਬਾ ਨੇ, ਉਹਨਾਂ ਨੇ ਇੱਕ ਜਿਹੜੇ ਜਿੰਨੇ ਵੀ ਧਾਰਮਿਕ ਸਥਾਨ ਸਨ ਗੁਰਦੁਆਰਾ ਸਾਹਿਬ ਜਿਹੜੇ 80 ਸਾਲ ਤੋਂ ਬੰਦ ਪਏ ਸੀ, ਤੁਸੀਂ ਵੀਡੀਓ ਵੇਖੀਆਂ ਹੋਣਗੀਆਂ ਬੜੀਆਂ ਸਾਹਿਬ ਦੀਆਂ ਵੀ, ਸਾਡੀਆਂ ਮੇਰਾ ਪਿੰਡ ਮੇਰਾ ਪੰਜਾਬ ਦੇ ਪੁਰਾਣੇ ਗੁਰਦੁਆਰੇ ਜਿਹੜੇ ਬੰਦ ਪਏ ਸੀ, ਉਹਨਾਂ ਨੂੰ ਰੈਨੋਵੇਟ ਕੀਤਾ ਜਾ ਰਿਹਾ, ਉਹਨਾਂ ਨੂੰ ਮੁਰੰਮਤ ਕੀਤਾ ਜਾ ਰਿਹਾ। ਤੇ ਤੁਸੀਂ ਉਹਨੂੰ ਲੈ ਕੇ ਕਿੰਨਾ ਕੁ ਬੀਬੀ ਮਰੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਸਾਡੇ ਉਹ ਸਿੱਖ ਜਿਹੜੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਰ ਵਧੂਗਾ, ਸਾਨੂੰ ਜਾਣਕਾਰੀ ਵੀ ਦੇ ਮਿਲੂਗੀ। ਸਾਡਾ ਇਤਿਹਾਸ ਜਿਹੜਾ ਵਾ ਹੋਰ ਜੋੜਾਂਗੇ, ਅਸੀਂ ਆਪਣੇ ਬੱਚਿਆਂ ਦੱਸਾਂਗੇ ਜਾ ਕੇ ਵੀ ਆਹ ਇਤਿਹਾਸ ਆਪਣਾ ਉੱਧਰ ਹੈਗਾ ਜੀ। ਜਿੱਦਾਂ ਅਸੀਂ ਆਪਾਂ ਸ਼ਾਹੀ ਕਿਲ੍ਹਾ ਵੇਖ ਕੇ ਜਾਂਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਸਾਡਾ ਇੱਥੇ ਵੇਖ ਕੇ ਜਾਂਦੇ। ਬੜੇ ਗੁਰਦੁਆਰੇ ਜਿਹੜਾ ਰੈਨੋਵੇਟ ਹੋਣ ਦੇ ਤੁਸੀਂ ਕਹਿੰਦੇ ਹੋਣੇ ਵੀਡੀਓ, ਬੰਦ ਪਏ 80 ਸਾਲ ਤੋਂ ਬੇਬਾਸਾਂ, ਘਾਹ ਬੂਟ ਉੱਗਿਆ ਸੀ, ਹੁਣ ਬਿਹਤਰੀਨ ਜਿਹੜਾ ਕੀਤਾ ਜਾ ਰਿਹਾ ਉਹਨੂੰ ਮੁਕੰਮਲ ਉਸੇ ਸ਼ਕਲ ਵਿੱਚ। ਹਾਂਜੀ, ਖਾਰਾ ਸਾਹਿਬ ਮੱਟੂ ਭਾਈ ਕੈਸੀ ਕੀਤੀ ਕਵਰੇਜ? ਹਾਂਜੀ, ਮੈਂ ਪਹਿਲਾਂ ਵੀ ਕੀਤੀ ਹੈ, ਜਦੋਂ ਹਜੇ ਬੰਦ ਪਿਆ ਸੀ, ਘਾਹ ਤੇ ਗੰਦ ਵਾਂਗ, ਫਿਰ ਜਿੱਥੇ ਕੋਈ ਸ਼ੈ ਨਾ ਰਵੇ ਤਾਂ ਪਤਾ ਉਹ ਪਹਿਲੇ ਕਿਤੇ, ਫਿਰ ਰੈਨੋਵੇਟ ਉਹਦੀ ਸ਼ੁਰੂ ਹੋ ਗਈ, ਦੁਬਾਰਾ ਫਿਰ ਹੁਣ ਜਾ ਕੇ ਬਾਂਡ ਹੈ। ਹਾਂਜੀ 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 ਹਾਂਜੀ। ਮੱਟੂ ਭਾਈ ਕੇ ਹੈਗਾ ਗੁਰਦੁਆਰਾ ਮੱਟੂ ਭਾਈ ਕੇ ਖਾਰਾ ਸਾਹਿਬ, ਤੇ ਤਹਿਸੀਲ ਨੂੰ ਲੱਗਦੀ ਹੈ ਨਸ਼ਹਿਰਾ ਵਿਰਕਾਂ, ਜ਼ਿਲ੍ਹਾ ਉਹ ਪੈਂਦਾ ਗੁਜਰਾਂਵਾਲੇ ਚ।
ਉਹਦੀ ਵੀ ਭੁੰਮਣ ਸ਼ਾਹ ਹੋਰ ਬੜੇ ਗੁਰਦੁਆਰਾ ਸਾਹਿਬ ਸਰਦਾਰ ਜੀ ਸਾਰਿਆਂ ਨੂੰ ਰੈਨੋਵੇਟ ਕਰਦੇ ਪਏ ਨੇ। ਠੀਕ ਹੈ ਜੀ। ਹਾਂਜੀ। ਅੱਛਾ ਤੇ ਹੁਣ ਸਰਦਾਰ ਜੀ ਇੱਕ ਉਹ ਪਹਿਲਾ ਵਾਕਿਆ ਹੋਇਆ ਪਿਛਲੇ ਗੁਰਪੁਰਬ ਤੇ ਜਿਹੜਾ ਨਾਖੁਸ਼ਗਵਾਰ ਜਿਹਾ ਉਹ ਸਰਬਜੀਤ ਕੌਰ ਵਾਲਾ, ਉਹਨੂੰ ਲੈ ਕੇ ਕੀ ਹੁਣ ਤੁਹਾਨੂੰ ਕੋਈ ਸਖਤ ਪਾਬੰਦੀਆਂ ਜ਼ਿਆਦਾ ਤਾਂ ਨਹੀਂ ਤੁਹਾਨੂੰ ਮਿਲੀਆਂ ਕਿ ਆਸਾਨੀ ਨਾਲ ਵੀਜ਼ੇ ਮਿਲਦੇ ਪਏ ਨੇ? ਪਾਬੰਦੀਆਂ ਚਲੋ ਇਹਨਾਂ ਦਾ ਫਰਜ਼ ਬਣਦਾ ਵਾ ਹਰ ਇੱਕ ਦੀ ਸੁਰੱਖਿਆ ਕਰਨੀ। ਜਿਹੜਾ ਗਿਆ ਉਹ ਨਹੀਂ ਮੰਦਭਾਗੀ ਘਟਨਾ ਸੀ ਉਹਨੂੰ ਵੀ ਭੁੱਲ ਜਾਣਾ ਸੀ ਤੇ ਭੁੱਲੇ ਵਿੱਚ ਉਹਨੂੰ ਯਾਦ ਨਹੀਂ ਕਰੀਦਾ। ਗਾਗੇ ਤੁਰੀ ਦਾ ਪਰਮਾਤਮਾ ਜਿਹੜਾ ਨਾ ਕਿਰਪਾ ਰੱਖੇ ਜੋ ਪਿਆਰ ਬਣਿਆ ਰਹੇ, ਇੱਜ਼ਤ ਮਾਣ ਬਣਿਆ ਰਹੇ ਤੇ ਚੰਗਾ ਵਾ। ਸਰਦਾਰ ਜੀ ਉਹ ਚੀਜ਼ ਤੇ ਕੋਈ ਨਹੀਂ ਹੈ ਕਿ ਕੋਈ ਸਿੱਖ ਹੁੰਦਾ ਜਾਂ ਕੋਈ ਮੁਸਲਮਾਨ ਉਹਦੇ ਤੇ ਅਸੀਂ ਜਾਂਦੇ ਨਹੀਂ ਨਾ। ਇਹ ਸਾਡਾ ਮੌਕਾ ਹੁਣ ਵੀ ਮੀਡੀਆ ਦੇ ਥਰੂ ਮੇਰਾ ਇਹੋ ਹੀ ਹੈ ਕਿ ਉਹਨੇ ਜਿਹੜਾ ਰਸਤਾ ਚੁਣਿਆ ਸੀ ਉਹ ਗਲਤ ਸੀ। ਉਹ ਜਿੱਥੇ ਨਾਂ ਦੀ ਗੁਰਪੁਰਬ ਦੇ ਨਾਂ ਦੀ ਅੱਗੇ ਪਿੱਛੇ ਕਰਦੇ ਜੋ ਉਹ 100% ਜਿਹੜਾ ਨਾ ਗਲਤ ਹੀ ਗੱਲ, ਪਰ ਅਸੀਂ ਇਹਨੇ ਹੁਣ ਵਾਰ-ਵਾਰ ਇੱਕੋ ਗੱਲ ਰਿਪੀਟ ਕਰੀ ਨਹੀਂ ਕਰਨਾ ਚਾਹੀਦਾ। ਉਹਨੂੰ ਲੈ ਕੇ ਮੈਂ ਕਹਿ ਰਿਹਾ ਸੀ ਕਿ ਹੁਣ ਕੋਈ ਜ਼ਿਆਦਾ ਸਖਤੀਆਂ ਤਾਂ ਨਹੀਂ ਹੋਈਆਂ, ਆਸਾਨੀ ਨਾਲ ਵੀਜ਼ੇ ਮਿਲਦੇ ਪਏ? ਨਹੀਂ ਜੀ ਨਹੀਂ, ਕੋਈ ਸਖਤੀ ਨਹੀਂ, ਵੀਜ਼ਾ ਸਹੀ ਮਿਲਦਾ। ਮੈਂ ਜੋ ਪਿਛਲੇ ਸਾਲ ਦੀ ਉਦਾਂ ਹੀ ਚੱਲ ਰਿਹਾ, ਵੀਜ਼ਾ ਵੀ ਉਦਾਂ ਮਿਲ ਰਿਹਾ, ਵੀਜ਼ੇ ਉਹਨੇ ਦਿੱਤੇ ਆ ਗਵਰਨਮੈਂਟ ਨੇ। ਹਾਂਜੀ। ਅੱਛਾ ਸਰਦਾਰ ਜੀ ਮੈਂ ਐਂਡ ਤੇ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਜਿਹੜੇ ਕਈ ਸਾਡੇ ਜਿਹੜੇ ਤੁਹਾਡੇ ਬੱਚੇ ਨੇ ਉਧਰ ਉਹਦੇ ਕੋਈ ਜ਼ਿਹਨਾਂ ਵਿੱਚ ਜਿਹੜਾ ਉਹ ਪਾਇਆ ਹੋਇਆ ਕਿ ਜੇ ਪਾਕਿਸਤਾਨ ਚਲ ਜਾਂਦਾ ਜੀ ਉਹਨੂੰ ਵੀਜ਼ਾ ਨਹੀਂ ਮਿਲਣਾ, ਕਿਉਂਕਿ ਹਰ ਬੱਚਾ ਅੱਜ ਕੱਲ੍ਹ ਮੈंने ਕਿ ਬਾਹਰ ਯੂਰਪ ਜਾਵਾਂ ਫਲਾਣੀ ਜਗ੍ਹਾ, ਉਹਨਾਂ ਨੂੰ ਕੀ ਪੈਗਾਮ ਤੁਹਾਡਾ ਕਿ ਕਿਆ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਉਹਨਾਂ ਨੂੰ ਮਿਲ ਸਕਦਾ ਕਿ ਨਹੀਂ? ਮੈਂ ਉਹਨਾਂ ਬੱਚਿਆਂ ਨੂੰ ਆਖਣਿਆ ਬੱਚਿਓ ਵੀ ਪਾਕਿਸਤਾਨ ਆਓ, ਆਪਣੀ ਦੂਜਾ ਮਰਾ ਇਹ ਵੀ ਪੰਜਾਬ ਆ, ਪੰਜਾਬੀ ਨਾਲ ਜੁੜੋ, ਇੱਕ ਆਪਣੇ ਇਤਿਹਾਸ ਨਾਲ ਜੁੜੋ ਤੇ ਫਿਰ ਇਹ ਵੀ ਪੰਜਾਬ ਦਾ ਆਪਣਾ ਵੀਜ਼ੇ ਸਾਰੇ ਮਿਲਣਗੇ। ਜੋ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋਈ ਨਾ ਆਪਾਂ ਨੂੰ ਨਾ ਮਿਲਣਾ ਫਿਰ ਵੀ ਮਿਲ ਜਾਣਗੇ। ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਓ, ਸਭ ਕੁਝ ਹੋਵੇਗਾ। ਅੱਗੇ ਮੇਰੇ ਕੋਲ ਸੱਜਣ ਦੋਸਤ ਮੇਰੇ ਨਾਲ ਆਏ ਸੀਗੇ, ਉਹ ਮੇਰੇ ਨਾਲ ਆਉਂਦੇ ਰਹੇ ਆ ਤੇ ਉਹਨਾਂ ਨੂੰ ਕੈਨੇਡਾ ਦਾ, ਆਸਟ੍ਰੇਲੀਆ ਦਾ ਸਾਰਿਆਂ ਦੇ ਵੀਜ਼ੇ ਲੱਗੇ ਆ। ਪਾਕਿਸਤਾਨ ਏਡਾ ਥੋੜਾ ਵੀ ਕ੍ਰਾਈਮ ਦੇਸ਼ ਹੈ। ਨਾਲੇ ਸਰਦਾਰ ਜੀ ਸਭ ਨਾਲ ਪਹਿਲਾਂ ਵੇਖੋ ਤੁਸੀਂ ਜਿੱਥੇ ਬਾਬਾ ਗੁਰੂ ਨਾਨਕ ਧਰਤੀ ਦਾ ਵੀਜ਼ਾ ਲੱਗਣਾ ਯਾਰ ਉਹਨੂੰ ਕਿਵੇਂ ਨਾ ਮਿਲੇਗਾ? ਤੁਸੀਂ ਮਿਲੂਗਾ ਨਾਲੇ ਪਾਕਿਸਤਾਨੀ ਕਿੰਨੇ ਗਏ ਨੇ ਬਾਹਰ? ਹਾਂਜੀ ਹਾਂਜੀ। ਚਲੋ ਜੀ ਅੱਜ ਸਾਡੀ ਦੀ ਜਿਹੜੀ ਵੀਡੀਓ ਸਰਦਾਰਾਂ ਨਾਲ ਜਿਹੜੇ ਯਾਤਰੀ ਆਏ ਨੇ ਜਿਹੜੇ ਵੀਡੀਓ ਕਿਵੇਂ ਦੀ ਲੱਗੀ ਤੇ ਉਮੀਦ ਕਰਦੇ ਤੁਹਾਨੂੰ ਜਿਹੜੀ ਵੀਡੀਓ ਅੱਛੀ ਲੱਗੀ ਹੋਗੀ। ਅੱਛੀ ਲੱਗੇ ਲਾਈਕ ਕਮੈਂਟ ਲਾਜ਼ਮੀ ਕਰਨਾ ਚਾਹੁੰਦੇ। ਵੈਸੇ ਰਹੋ ਚੜ੍ਹਦੇ ਪੰਜਾਬੋਂ ਕਸ਼ਮੀਰ ਜਿਹੜੇ ਨੇ ਉਹ ਸਾਨੂੰ ਕਹਿੰਦੇ ਹਨ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਉਹ ਸਿੱਖ ਸਰਦਾਰ ਤੇ ਹਿੰਦੂਗਤ ਜਿਹੜੇ ਨੇ ਉਹ ਬੜੇ ਜਿਹੜੇ ਜੀ ਉਹ ਸਹਿਮੇ ਰਹਿੰਦੇ ਨੇ। ਤੁਸੀਂ ਉਹਨੂੰ ਖੌਫ 'ਚ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ ਨੇ। ਆ ਦੇਖੋ ਅਸੀਂ ਲਾਹੌਰ ਇਸ ਟਾਈਮ ਮੌਜੂਦ ਹਾਂ। ਅੱਜ ਜਿੰਨੀਆਂ ਸੰਗਤਾਂ ਨਜ਼ਰ ਆ ਰਹੀਆਂ ਕੈਮਰਾਮੈਨ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ, ਇਹ ਚੜ੍ਹਦੇ ਪੰਜਾਬੋਂ ਇੰਡੀਆ 'ਚ ਆਏ ਹੋਏ ਨੇ। ਇੱਧਰ ਇੱਕ ਪਾਕਿਸਤਾਨੀ ਸਰਦਾਰ ਭਾਓ ਜੀ ਜਿਹੜਾ ਉਹਨਾਂ ਦੀ ਦੁਕਾਨਾਂ ਨੇ ਸਰੇਆਮ ਜਿਵੇਂ ਸਾਡੇ ਮੁਸਲਮਾਨ ਵੀਰਾਂ ਦੀ ਦੁਕਾਨਾਂ ਨੇ ਜੀ ਸਰਦਾਰ ਨੇ ਇੱਥੇ ਰਹਿੰਦੇ ਆ ਸਾਹਮਣੇ। ਕੋਈ ਖੌਫ ਨਹੀਂ, ਕੋਈ ਉਹ ਨਹੀਂ ਹੈ। ਮੀਡੀਆ ਐਵੇਂ ਬਕਵਾਸ ਮਾਰਦਾ ਜਿਹੜਾ ਗੋਤੀ ਮੀਡੀਆ, ਕੋਈ ਐਸਾ ਮਸਲਾ ਨਹੀਂ ਹੈ। ਸਾਰੇ ਪਿਆਰ ਮੁਹੱਬਤ ਨਾਲ ਵਾਸਤੇ ਵੇਖੋ ਸਰਦਾਰਾਂ ਦੀਆਂ ਨੇ, ਪਾਕਿਸਤਾਨੀ ਸਰਦਾਰ ਨੇ। ਇਹ ਸਰਦਾਰ ਜੀ ਕਰਿਆਨਾ ਪੰਸਾਰ ਐਂਡ ਡਰਾਈ ਫਰੂਟ ਉੱਤੇ ਸਰਦਾਰਾਂ ਦੇ ਨਾਲ ਨਾਮ ਹੀ ਲਿਖੇ ਹੋਏ ਨੇ ਤੇ ਸਰੇਆਮ ਹੀ ਘੁੰਮਣ ਰਹੇ ਨੇ। ਉਹ ਸਰਦਾਰ ਜਿਹੜੇ ਜਿੰਨੇ ਵੀ ਚੜ੍ਹਦੇ ਪੰਜਾਬੋਂ ਆਏ ਨੇ ਵਿਸਾਖੀ ਮਨਾਉਣ ਵਾਸਤੇ ਸਾਰੇ ਇੰਝ ਘੁੰਮਦੇ ਪਏ ਨੇ। ਸਿਕਿਉਰਿਟੀ ਪ੍ਰੂਫ ਹੈ, मतलब जबरदस्त सिक्योरिटी जी दी जाती है उन्होंने। लेकिन ऐसा कोई मसला नहीं है जिवें मर्जी आन वीज़ा लवा के घूमन फिरन, कोई मसला नहीं है। बस एवं मारते हैं। बड़ी अच्छी लगी हो मतलब खुश हो वेख के वाकई इंज सरेआम जो घूमते हैं लाइक करके जाना वीडियो।